ਅੱਜ ਤੁਹਾਨੂੰ ਸੁਣਾਉਣੀ ਹੈ ਚੱਕ ਨੰਬਰ 80 ਗਾਫ ਬੇ ਦੀ ਕਹਾਣੀ। ਜ਼ਿਲ੍ਹਾ ਲਾਇਲਪੁਰ ਦਾ ਇਹ ਪਿੰਡ ਹੈ। ਕਿੰਨਾ ਤਾਰੀਖੀ, ਇਸ ਪਿੰਡ ਨੂੰ ਖੁਸ਼ੀਪੁਰ ਕਿਉਂ ਆਖਦੇ ਨੇ, ਇਹ ਵੀ ਤੁਹਾਨੂੰ ਦੱਸਾਂਗੇ। ਸਾਡੇ ਨਾਲ ਜੁੜੇ ਰਹੋ। ਕਿਸੇ ਕਹਾਣੀਆਂ 'ਚ ਆਖਿਆ ਜਾਂਦਾ ਹੈ ਕਿ ਇਸ ਪਿੰਡ ਦੇ ਇੱਕ ਬਜ਼ੁਰਗ ਖੁਸ਼ੀ ਮੁਹੰਮਦ ਨੇ ਕੀਤੀ ਸੀ ਖਾਹਿਸ਼ ਪਿੰਡ ਦੀ ਮਸਜਿਦ 'ਚ ਅਜ਼ਾਨ ਦੇਣ ਦੀ, ਤੇ ਪਿੰਡ 'ਚ ਮੌਜੂਦ ਹਿੰਦੂਆਂ ਨੇ ਉਹਨੂੰ ਮਨਾ ਕੀਤਾ ਕਿ ਤੂੰ ਅਜ਼ਾਨ ਨਹੀਂ ਦੇਣੀ। ਤੇ ਉਸ ਬਜ਼ੁਰਗ ਨੇ ਫਿਰ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਇਸ ਖਾਹਿਸ਼ ਦਾ ਇਜ਼ਹਾਰ ਕੀਤਾ ਤੇ ਆਖਿਆ ਕਿ ਮੈਨੂੰ ਪਿੰਡ ਦੇ ਵਿੱਚ ਅਜ਼ਾਨ ਨਹੀਂ ਦੇਣ ਦਿੰਦੇ। ਤੇ ਫਿਰ ਇੱਕ ਸਿੱਖ ਖਲੋਤਾ ਤੇ ਉਹਨੇ ਆਖਿਆ ਕਿ ਬਾਬਾ ਜੀ ਤੁਸੀਂ ਅਜ਼ਾਨ ਦੇਵੋ, ਮੈਂ ਤੁਹਾਡੇ ਨਾਲ ਖਲੋਤਾ। ਉਸ ਬਾਬੇ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਖੁਸ਼ੀਪੁਰ ਰੱਖ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਪਿੰਡ ਦਾ ਇਤਿਹਾਸ, ਇਹਦਾ ਮਾਜ਼ੀ ਕਿੰਨਾ ਹੈ ਸ਼ਾਨਦਾਰ, ਇਹ ਵੀ ਤੁਹਾਨੂੰ ਵਿਖਾ ਲਾਂਗੇ। ਵੰਡ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸਿੱਖਾਂ ਦੀ ਪ੍ਰਧਾਨਗੀ ਸੀ ਤੇ ਸਿੱਖਾਂ ਦਾ ਉਹ ਘਰ ਪਿੰਡ ਦੇ ਕਿੰਨਾ ਲੋਕਾਂ ਨੂੰ ਮਿਲਿਆ। ਇਸ ਪਿੰਡ ਦੀ ਵਾਈ ਬੀਜੀ ਬੜੀ ਸ਼ਾਨਦਾਰ ਹੈ। ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਮੋਗੇ, ਇਸ ਪਿੰਡ ਦਾ ਆਪਾਸ਼ੀ ਦਾ ਨਿਜ਼ਾਮ ਕੀ ਹੈ, ਸਭ ਤੋਂ ਵੱਡੀ ਫਸਲ ਕਿਹੜੀ ਹੈ, ਇਸ ਪਿੰਡ ਦੇ ਲੋਕਾਂ ਦਾ ਹੋਰ ਕੀ ਹੈ ਜ਼ਰੀਆ ਮਾਸ਼। ਇਸ ਪਿੰਡ ਦਾ ਮਿਡਲ ਸਕੂਲ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੈ ਤੇ ਹੁਣ ਇਸ ਪਿੰਡ ਦਾ ਇਹ ਸਕੂਲ ਹਾਇਰ ਸੈਕੰਡਰੀ ਹੋ ਗਿਆ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ 2 ਗੁਰਦੁਆਰੇ ਮੌਜੂਦ ਸੀ ਤੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਵੀ ਪੜ੍ਹੀ ਜਾਂਦੀ ਸੀ। ਹੁਣ ਉਹਨਾਂ ਗੁਰਦੁਆਰਿਆਂ ਦੀ ਥਾਂ ਤੇ ਕਿਹੜੀ ਥਾਂ ਬਣ ਗਈ ਹੈ। ਇਸ ਤੋਂ ਇਲਾਵਾ ਇਸ ਪਿੰਡ ਦਾ ਰਾਹ ਕਿਹੜਾ ਹੈ, ਇਸ ਪਿੰਡ ਨੂੰ ਲਾਹੌਰ ਸ਼ਹਿਰ ਤੋਂ ਜਾਂ ਫੈਸਲਾਬਾਦ ਸ਼ਹਿਰ ਤੋਂ ਆਉਣਾ ਹੋਵੇ ਤੇ ਇਸ ਪਿੰਡ ਦੇ ਵਿੱਚ ਕਿਵੇਂ ਆ ਸਕਦੇ ਨੇ, ਤੁਹਾਨੂੰ ਵਿਖਾ ਲਾਂਗੇ। ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਰਹਿਣਾ। सर नाम मेरा अब्दुल सत्तार वल्द मुख्तार अहमद हाजी मुख्तार अहमद गुज्जर। अस्सी साड़ी पैदाइश तो तकरीबन 80 ਚੱਕ ਦੀ ਆ। ਇਹ ਸਾਡੇ ਵਾਲਦ ਸਾਹਿਬ ਆਏ ਉੱਧਰੋਂ ਜ਼ਿਲ੍ਹਾ ਜਲੰਧਰ ਚੋਂ। ਇਹ ਪਿੰਡ ਦਾ ਨਾਮ ਜੀ ਚੱਕ ਨੰਬਰ 80 ਗਾਹਬੇ ਖੁਸ਼ੀਪੁਰ। ਖੁਸ਼ੀਪੁਰ ਮਤਲਬ ਉਰਦੂ 'ਚ ਖੁਸ਼ੀਪੁਰ। ਤੇ ਗਵਾਂਢੀ ਪਿੰਡ ਦੇ 82 ਤੇ 81 ਗਾਹਬੇ 76 79 ਗਾਹਬੇ ਤੇ 77 ਹੋ ਗਿਆ ਵਕੀਮਾ। ਇਹ ਪਿੰਡ ਨਾਲ ਸਾਰੇ ਦੇ ਪਿੰਡ 84 ਹੋ ਗਿਆ। ਇਹ ਪਿੰਡ ਦੇ ਨਾਲ ਆਂਢ ਗੁਆਂਢ ਸਾਰੇ ਪਿੰਡ ਦੇ ਨਾਲ ਦਾ। ਇਸ ਪਿੰਡ ਨੂੰ ਜੀ 76 ਤੋਂ ਇੱਕ ਰਾਹ ਹੁੰਦਾ ਵਾ, ਜਿਹੜਾ ਪਹਿਲਾ ਸਭ ਤੋਂ ਪਹਿਲੇ ਪਿੰਡ ਸੀ ਸਟਾਫ ਸੀਗਾ ਇਹਦਾ ਖੂਹੀ, ਉਹ ਮਤਲਬ ਪੱਗ ਡੰਡੀ ਸੀਗੀ, ਉਹ ਤਕਰੀਬਨ ਹੁਣ ਬੰਦ ਹੀ ਹੋ ਗਈ ਆ, ਕੰਮ ਚੱਲਦੀ ਆ। 177 ਤੋਂ ਰਾਹ ਹੁੰਦਾ ਵਾ ਇਹਨਾਂ ਨੂੰ। ਇੱਕ ਫਿਰ ਖਾਨੂਆਣਿਓਂ ਸੂਬੇ ਦੇ ਨਾਲ ਨਜ਼ਦੀਕ ਉਹ ਸੜਕ ਹੁੰਦੀ ਆ। ਤੇ ਲਾਹੌਰ ਨੂੰ ਆਉਣਾ ਹੋਵੇ ਸਤਿਆਣਿਓਂ ਬੰਦਾ ਜਿਹੜਾ ਵਾਲੇ ਆ ਸਕਦਾ ਵਾ, ਫੈਸਲਾਬਾਦੋਂ ਵੀ ਆ ਸਕਦਾ ਵਾ। ਤੇ ਡਿਜਕੋੜ ਨਾਲ ਵੀ ਜਾ ਕੇ ਸੜਕ ਜਿਹੜੀ ਸਿੱਧੀ ਡਿਜਕੋੜ ਨਾਲ ਜਾ ਕੇ ਮਿਲਦੀ ਆ, ਸੜਕ ਸਿੱਧੀ ਡਿਜਕੋੜ ਨਾਲ ਜਾ ਕੇ ਮਿਲਦੀ ਆ। ਇੱਥੋਂ ਸਿੱਧੀ ਮਤਲਬ 82 84 ਮਾਨਪੁਰ ਗਰਾਲਾ ਇਹ ਸਿੱਧੀ ਜਾ ਕੇ ਬਾਬੇ ਦੀ ਵੇਲ ਅੱਗੇ ਡਿਜਕੋੜ ਨਾਲ ਜਾ ਕੇ ਅਟੈਚ ਹੁੰਦੀ ਆ। ਉਹ ਸਰ ਇਸ ਤੋਂ ਖੁਸ਼ੀਪੁਰ ਕਹਿੰਦੇ ਆ ਕਿ ਇਹ ਨਾ ਇਸ ਪਿੰਡ ਵਿੱਚ ਅਜ਼ਾਨ ਮਤਲਬ ਕੰਮ ਮੁਸਲਮਾਨ ਕੰਮ ਸੀ, ਮੁਸਲਮਾਨ ਥੋੜ੍ਹੇ ਸੀ, ਦੂਜੀ ਤਾਦਾਦ ਜ਼ਿਆਦਾ ਸੀਗੀ। ਉਹ ਫਿਰ ਅਜ਼ਾਨ ਤੋਂ ਨਾ ਰੋਕਦੇ ਸੀ, ਮਨਾ ਕਰਦੇ ਸੀ। ਉਹ ਫਿਰ ਉਹਨਾਂ ਨੇ ਇਹ ਬੰਦਾ ਸੀ ਉਹਦਾ ਨਾਂ ਸੀ ਖੁਸ਼ੀ ਮੁਹੰਮਦ।
ਉਹਨੇ ਫਿਰ ਮਤਲਬ 2-3 ਪਿੰਡਾਂ ਜਾ ਗਿਆ ਕਿ ਮੈਨੂੰ ਅਜ਼ਾਨ ਤੋਂ ਮਨਾ ਕਰਦੇ ਆ। ਉਹ ਦੂਸਰੇ ਪਿੰਡਾਂ ਅਕਸਰੀਅਤ ਜ਼ਿਆਦਾ ਸੀਗੀ। ਉਹ ਫਿਰ ਉਹਨਾਂ ਨੇ ਨਾ ਅਜ਼ਾਨ ਦਿੱਤੀ। ਕੋਈ ਸਿੱਖ ਸੀਗਾ, ਉਹਨੇ ਕਿਹਾ ਤੂੰ ਅਜ਼ਾਨ ਦੇ, ਦੇਖਾਂਗੇ ਸਰ ਤੈਨੂੰ ਕੌਣ ਰੋਕਦਾ। ਉਹਨੇ ਅਜ਼ਾਨ ਦਿੱਤੀ। ਉਸ ਤੋਂ ਫਿਰ ਨਾਮ ਇਹਦਾ ਖੁਸ਼ੀਪੁਰ ਪੈ ਗਿਆ। ਪਿੰਡ ਤਕਰੀਬਨ ਜੀ 1.5 ਮਰਬੇ ਵਿੱਚ ਸੀਗਾ ਸਾਰਾ। ਤੇ ਇਹਨੂੰ 2 ਮੇਨ ਗੇਟ ਸੀਗੇ। ਇੱਕ ਸਾਡੇ ਉਹ ਮਤਲਬ ਮਿਡਲ ਸਕੂਲ ਕੋਲ, ਉਦੋਂ ਹੁਣ ਤਾਂ ਹਾਈ ਬਣ ਗਿਆ, ਪਹਿਲੇ ਮਿਡਲ ਸੀ। ਇੱਕ ਹੋਰਲੇ ਪਾਸੇ ਸੀ। ਬਾਕੀ ਕੋਈ ਛੋਟੀਆਂ ਦਰਵਾਜ਼ੇ ਲੱਗੇ ਸੀ ਜਾਣ ਨਿਕਲਣ ਨੂੰ। ਤੇ ਇਹਦੀ ਜਿਹੜੀ ਕਟਿੰਗ ਹੈਗੀ ਆ ਉਹ ਤਕਰੀਬਨ ਫੈਸਲਾਬਾਦ ਤਰ੍ਹਾਂ ਗੋਲ ਨਹੀਂ, ਗੋਲ ਫੈਸਲਾਬਾਦ ਦਾ ਉਸ ਤਰ੍ਹਾਂ ਗੋਲ ਦੀ ਕਟਿੰਗ ਆ। ਤਕਰੀਬਨ 3 ਮਸਜਿਦਾਂ ਸੀ ਪਹਿਲੇ, ਇਸ ਵਕਤ 5 ਮਸਜਿਦਾਂ ਮਾਸ਼ਾਅੱਲਾ। ਇੱਕ ਸਾਡੇ ਪੀਰ ਸਰਦਾਰ ਦਕੋਹਾ ਸ਼ਰੀਫ, ਇੱਕ ਮਸਜਿਦ ਬੜੀ ਪਰਲੇ ਸਾਈਡ ਤੇ ਆ, ਇੱਕ ਮਸਜਿਦ ਇੱਧਰ ਵਾ, ਇੱਕ ਮਸਜਿਦ ਸਕੂਲ ਕੋਲ ਆ। ਇਸ ਹੁਣ ਤਾਂ 5 ਮਸਜਿਦਾਂ ਮਾਸ਼ਾਅੱਲਾ। ਪਹਿਲੇ ਸੀਗੀਆਂ ਇੱਥੇ 3 ਮਸਜਿਦਾਂ। ਹਾਂ, ਗੁਰਦੁਆਰੇ ਮਤਲਬ ਹੈਗੇ ਸੀਗੇ। ਖੂਹ ਵੀ ਤਕਰੀਬਨ 8-10 ਖੂਹ ਸੀਗੇ। ਇੱਕ ਮਸਜਿਦ ਸੀ, ਗੁਰਦੁਆਰੇ ਵਾਲੀ ਮਸਜਿਦ ਵਾਸਤੇ ਬੜਾ ਖੂਹ ਸੀ। ਇੱਕ ਸਾਡੇ ਇਹ ਪੀਰਾਂ ਦੇ ਘਰਾਂ ਦੇ ਕੋਲ ਬੜਾ ਖੂਹ ਸੀਗਾ। ਬਾਕੀ ਖੂਹੀਆਂ ਸੀਗੀਆਂ, ਕਾਫੀ ਖੂਹੀਆਂ ਸੀਗੀਆਂ। ਲੇਕਿਨ ਹੁਣ ਸ਼ਾਇਦ ਇੱਕ ਅੱਧੀ ਖੂਹੀ, ਬਾਕੀ ਖੂਹੀਆਂ ਬੰਦ ਕਰ ਦਿੱਤੀਆਂ। ਇਹ ਡਿਫਰੈਂਟ ਜ਼ਿਲ੍ਹੇ ਆ ਜੀ। ਤਕਰੀਬਨ ਹਰ ਜ਼ਿਲ੍ਹਾ ਹੀ ਹੈਗਾ ਇੱਥੇ। ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਹਿਸਾਰ, ਅੰਮ੍ਰਿਤਸਰ ਤੇ ਜ਼ਿਲ੍ਹਾ ਅੰਬਾਲਾ। ਇਹ ਸਾਰੇ ਜ਼ਿਲ੍ਹਿਆਂ ਦੇ ਮਤਲਬ ਇੱਥੇ ਸਾਰੇ ਮੁਤਫਰਕ ਹੀ ਆ। ਹਾਂਜੀ, ਬਿਜਲੀ ਤੇ ਸਮਝ ਲਓ ਕਿ ਸਾਡੀ ਪੈਦਾਇਸ਼ ਤੋਂ ਪਹਿਲਾਂ ਹੀ ਆ ਗਈ ਸੀ। 50 ਸਾਲ ਉਮਰ ਮੇਰੀ ਵੀ ਹੋ ਗਈ ਆ। ਤੇ ਮਿਡਲ ਸਕੂਲ ਜਿਹੜਾ ਨਾ ਇਹ ਇੰਡੀਆ ਦੌਰ ਦਾ ਹੀ ਆ। ਯਾਨੀ ਕਿ ਸਾਰੇ ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਸੀ। ਮਿਡਲ ਸਕੂਲ 1947 ਤੋਂ ਪਹਿਲਾਂ ਦਾ ਹੀ ਆ। ਹੁਣ ਇਸ ਟਾਈਮ ਤੇ ਮਤਲਬ ਇਹ ਬੱਚੀਆਂ ਦਾ ਵੀ ਮੈਟ੍ਰਿਕ ਤੱਕ ਕਰਾ, ਬੱਚਿਆਂ ਦਾ ਵੀ ਮੈਟ੍ਰਿਕ ਤੱਕ ਕਰਾ। ਸਿਵਲ ਹਸਪੀਟਲ ਹੈਗਾ ਇੱਥੇ। ਫਿਰ ਪਾਣੀ ਦਾ ਸਿਸਟਮ ਵੀ ਹੈ ਵਾ। ਸੜਕਾਂ ਬਾਜ਼ਾਰ ਬਣੇ ਆ, ਪਾਣੀ ਨਿਕਾਸੀ ਵੀ ਹੈ ਵਾ। ਤੇ ਬਾਕੀ ਰਲ ਮਿਲ ਕੇ ਲੋਕ ਸਾਰੇ ਰਹਿੰਦੇ ਆ, ਅੱਛੇ ਆ ਲੋਕ ਸਾਰੇ ਹੀ। ਬਾਈ ਵੀ ਜੀ ਸ਼ੁਰੂ ਤੋਂ ਜੀ ਨਹਿਰੀ ਸਿਸਟਮ ਹੀ ਆ। ਨਹਿਰ ਨਾਲ ਮਤਲਬ ਪਾਣੀ, ਨਹਿਰੀ ਪਾਣੀ ਆ। ਬਾਕੀ ਟਿਊਬਵੈੱਲ ਵੀ ਨਾਲ ਚਲਾਉਂਦੇ, ਲੇਕਿਨ ਟਿਊਬਵੈੱਲ ਦਾ ਪਾਣੀ ਐਡਾ ਕਾਮਯਾਬ ਨਹੀਂ। ਲੇਕਿਨ ਨਹਿਰੀ ਪਾਣੀ ਹੀ ਜ਼ਿਆਦਾ, ਪਾਣੀ ਠੀਕ ਹੈ ਨਹਿਰੀ ਵੀ ਇੱਥੇ। ਫਸਲ ਜਿਹੜੀ ਇੱਥੇ ਤਕਰੀਬਨ ਗੰਦਮ ਤੇ ਕਮਾਦ ਜ਼ਿਆਦਾ ਵਾ। ਬਕਾਇਆ ਸਾਰੀ ਫਸਲਾਂ ਹੁੰਦੀਆਂ, ਲੇਕਿਨ ਜ਼ਿਆਦਾ ਇਹ ਮਿਕਦਾਰ 'ਚ ਹੁੰਦੇ ਆ। ਇਹ ਪਿੰਡ ਵਿੱਚ ਤਕਰੀਬਨ ਜੀ ਸਾਰੀਆਂ ਬਰਾਦਰੀਆਂ ਹੈ, ਲੇਕਿਨ ਅਕਸਰੀਅਤ ਹੈ ਗੁੱਜਰਾਂ ਦੀ। ਗੁੱਜਰ ਬਰਾਦਰੀ ਆ ਮਤਲਬ, ਤੇ ਸ਼ੇਖ ਬਰਾਦਰੀ, ਜੱਟ, ਰਾਈ, ਅਨਸਾਰੀ ਤੇ ਕੁਛ ਘਰ ਹਿਸਾਈਆਂ ਦੇ ਵੀ ਹੈਗੇ ਆ, ਤੇ ਰਾਣਿਆਂ ਦੇ ਘਰ ਵੀ ਹੈਗੇ ਆ। ਇਹ ਬਰਾਦਰੀਆਂ ਮਤਲਬ ਸਾਰੀਆਂ ਬਰਾਦਰੀਆਂ ਹੈਗੀਆਂ ਇੱਥੇ। ਨੰਬਰਦਾਰੀ 2 ਪੱਤੀਆਂ ਸੀ ਇੱਥੇ। ਮਤਲਬ ਇਹ ਨੰਬਰਦਾਰ ਰਹਿਮਤ ਖਾਨ ਸਾਹਿਬ ਸੀ, ਉਹ ਫੁੱਦਕ ਹੁਣ ਉਹਨਾਂ ਦੇ ਬੇਟੇ ਆ ਕਮਰ ਅਬਾਸ ਗੁੱਜਰ। ਤੇ ਦੂਜੀ ਸਾਈਡ ਤੇ ਸੀਗੇ ਮਤਲਬ ਇਹ ਹਾਜੀ ਸਰਵਰ ਸਾਹਿਬ ਆ। ਉਹ ਇਸ ਟਾਈਮ 2 ਨੰਬਰਦਾਰੀ ਸਾਡੇ ਪਿੰਡ 'ਚ ਆ। ਬਾਈ ਬਜੀ ਤੇ 60 ਮਰਬੇ ਹੈ ਵਾ। ਤੇ ਤਕਰੀਬਨ ਸਾਰੀ ਚੱਲਦੀ ਆ, ਥੋੜ੍ਹੀ ਬਹੁਤੀ ਕੋਈ ਮਤਲਬ ਪਈ ਆ, ਸਾਰੀ ਚੱਲ ਰਹੀ ਆ। ਤੇ ਸਾਡੇ ਪਿੰਡ ਦੇ ਵਿੱਚ ਮਤਲਬ 2 ਘਰ ਸਦਾਤ ਘਰਾਣੇ ਦੇ ਆ। ਮਤਲਬ 2-3 ਘਰ ਸਦਾਤ ਘਰਾਣੇ ਦੇ ਆ। ਜਿਨ੍ਹਾਂ ਦੇ ਅਸੀਂ ਜਿੱਥੇ ਬੈਠੇ ਆ ਗੱਲ ਕਰ ਰਹੇ ਹਾਂ, ਇਹ ਸਰਕਾਰ ਇੰਡੀਆ 'ਚੋਂ ਜਲੰਧਰ 'ਚੋਂ ਆਏ ਆ। ਸਰਦਾਰ ਦਕੋਹਾ ਸ਼ਰੀਫ ਹਜ਼ਰਤ ਮੀਰਾਂ ਸੈਯਦ ਖਾਸ, ਉਹਨਾਂ ਦੇ ਇਹ ਆਲ ਔਲਾਦ ਆ। ਸਾਡੇ ਹਜ਼ਰਤ ਸੈਯਦ ਹਾਜੀ ਅਸ਼ਰਫ ਅਲੀ ਸ਼ਾਹ ਸਾਹਿਬ ਜਿਹੜੇ ਆ ਸਰਦਾਰ ਦਕੋਹਾ ਸ਼ਰੀਫ ਵਾਲੇ, ਇਹਨਾਂ ਦਾ ਮੇਲਾ ਜਿਹੜਾ ਉਰਸ ਹੁੰਦਾ ਨਾ, ਇਹ ਹੁੰਦਾ ਵਾ 6ਵੇਂ ਮਹੀਨੇ ਦੀ 7 ਤਰੀਕ ਨੂੰ, ਅੰਗਰੇਜ਼ੀ ਦੇ 6ਵੇਂ ਮਹੀਨੇ 7 ਨੂੰ। 7-8 ਨੂੰ ਮਤਲਬ ਇਹ ਚਿਰਾਗ ਹੁੰਦੇ ਆ, 8 ਨੂੰ ਇਹ। ਹਾਂਜੀ, ਇਸ ਪਿੰਡ ਵਿੱਚ ਇੱਕ ਚਰਚ ਆ ਜਿਹੜਾ ਇਸ ਟਾਈਮ ਮੌਜੂਦ ਆ। ਬਾਕੀ 5 ਮਸਜਿਦਾਂ ਵਾ ਇਸ ਪਿੰਡ ਵਿੱਚ। ਮਤਲਬ 2 ਮਸਜਿਦਾਂ ਤੇ 3 ਮਸਜਿਦਾਂ ਸਾਡੀਆਂ ਹੈਗੀਆਂ ਵਾ। ਇੱਕ ਪਾਲੀ ਸਾਈਡ ਤੇ ਆ, ਇੱਕ ਚੌਕ ਦੇ ਵਿੱਚ ਆ, ਇੱਕ ਮਸਜਿਦ ਸਾਡੀ ਆ ਸਰਦਾਰ ਦਕੋਹਾ ਸ਼ਰੀਫ ਇਹਨਾਂ ਦੀ ਮਸਜਿਦ ਆ। ਸਾਡੇ ਪਿੰਡ ਦੇ ਜੀ ਤਕਰੀਬਨ ਬਹੁਤਾ ਜ਼ਿਆਦਾ ਜਿਹੜੀ ਮਕਬੂਲ ਹੁਣ ਮਤਲਬ ਇਹ ਵਾਲੀਬਾਲ ਆ, ਤੇ ਕਬੱਡੀ ਵੀ ਆ, ਤੇ ਫੁੱਟਬਾਲ ਵੀ ਆ, ਕ੍ਰਿਕਟ ਤੇ ਹਾਕੀ। ਇਹ ਮਤਲਬ ਪਿੰਡ ਦੇ ਸਾਰੇ ਜਿਹੜੇ ਮਤਲਬ ਮਸਰੂਫ ਮੁੰਡੇ ਇਹਦੇ ਵਿੱਚ ਆ। ਨਹੀਂ ਕੋਈ ਮਸਲਾ ਨਹੀਂ ਜੀ, ਮਸਲਾ ਬੜੇ ਸਲੂਕ ਨਾਲ ਇਤਫਾਕ ਨਾਲ ਰਹਿ ਰਹੇ ਆ। ਸਾਰੀ ਬਰਾਦਰੀ ਇੱਕ ਦੂਜੇ ਨਾਲ ਪਿਆਰ ਆ, ਮੁਹੱਬਤ ਆ। ਕੋਈ ਮਸਲਾ ਬਣ ਜਾਵੇ ਤੇ ਉਹ ਮਤਲਬ ਸਿਆਣੇ ਬੰਦੇ ਬਹਿ ਕੇ ਨਿਬੇੜਦੇ।